मित्रों साडे पिंड दे विचों सवेरे सवेरे 6 ਤੋਂ 7 ਗੱਡੀਆਂ ਭਰੀ ਕੇ ਨਿਆਣਿਆਂ ਦੇ ਨਿਕਲਦੀਆਂ ਨੇ ਜਿਹਦੇ ਵਿੱਚ ਇੱਕ ਦੋ ਹਾਈਐਸ ਵੈਗਨਾਂ ਹੁੰਦੀਆਂ ਨੇ ਇੱਕ ਦੋ ਵੱਡੀਆਂ ਕੋਸਟਰਾਂ ਹੁੰਦੀਆਂ ਨੇ ਬਾਕੀ ਕੈਰੀ ਡੱਬੇ ਤੇ ਪਿਓਵਾਂ ਨੇ ਵੀ 3-3 4-4 ਨਿਆਣੇ ਜਿਹੜੇ ਨੇ ਸਕੂਟਰਾਂ ਦੇ ਲੱਦੇ ਹੁੰਦੇ ਨਾਲ 15-15 ਕਿਲੋ ਦੇ ਬਸਤੇ ਤੇ ਸਵੇਰੇ ਸਵੇਰੇ ਪਾਂ ਹੁੰਦੀ ਸ਼ਹਿਰ ਨੂੰ ਜਾ ਰਿਹਾ ਹੁੰਦੇ ਨਿਆਣਿਆਂ ਨੂੰ ਸਕੂਲਾਂ ਦੇ ਵਿੱਚ ਛੱਡਣ ਵਾਸਤੇ। ਸਵੇਰੇ ਸਵੇਰੇ 6 ਵਜੇ ਇਦਾਂ ਗੱਡੀਆਂ ਕੂਕਦੀਆਂ ਨੇ ਬਾਜ਼ਾਰਾਂ ਦੇ ਵਿੱਚ ਮਾਵਾਂ ਨੂੰ ਫੜਦੂ ਪਿਆ ਹੁੰਦਾ ਰੋਟੀ ਪਕਾ ਦਿਓ ਪਰੌਠਾ ਪਕਾ ਦਿਓ ਲਟਰਮ ਬਟਰਮ ਇੰਜ ਹਾਰਨ ਵੱਜ ਰਿਹਾ ਹੁੰਦੇ ਨੇ ਜਿਵੇਂ ਕੋਈ 7-8 ਥਾਣਿਆਂ ਰਲ ਕੇ ਇੱਕ ਪਿੰਡ ਤੇ ਰੇਟ ਕਰਤਾ ਹੋਵੇ ਕਿ ਬਹੁਤ ਵੱਡੇ ਇਸ਼ਤਿਹਾਰੀ ਫੜਨੇ ਨੇ। ਗੱਲ ਕਰਨ ਦਾ ਮਕਸਦ ਹੈ ਕਿ ਸਾਡੇ ਪਿੰਡ ਦੇ ਵਿੱਚ 2 ਗੌਰਮੈਂਟ ਸਕੂਲ ਮੌਜੂਦ ਨੇ, ਕੁੜੀਆਂ ਦਾ 8ਵੀਂ ਤੱਕ, ਇੱਕ ਮੁੰਡਿਆਂ ਦਾ ਮੈਟ੍ਰਿਕ ਤੱਕ ਤੇ ਵੱਡੇ ਸਕੂਲ ਨੇ, ਵੱਡੀਆਂ ਬਿਲਡਿੰਗਾਂ ਨੇ, ਖੁੱਲੇ ਗਰਾਊਂਡ ਨੇ, ਵਧੀਆ ਕੰਮ ਹੈ। ਇਹ ਪ੍ਰਾਈਵੇਟ ਸਕੂਲ ਛੋਟੀਆਂ ਤਹਿਸੀਲਾਂ ਦੇ ਵਿੱਚ 2-2 2.5 ਮਰਲੇ ਦੇ ਸਕੂਲ ਨੇ, 300 400 ਨਿਆਣਾ ਉਹਨਾਂ ਨੇ ਭੇਡਾਂ ਵਾਂਗੂ ਵਿੱਚ ਵਾੜਿਆ ਹੁੰਦਾ। ਉਸ ਤੋਂ ਵੱਖ ਇਹਨਾਂ ਦਾ ਕਿਰਾਇਆ ਜਿਹੜਾ ਪੈਂਦਾ ਹੈ ਇੱਕ ਬੱਚੇ ਦਾ 3500-4000 ਰੁਪਈਆ, ਇਸ ਤੋਂ ਵੱਖ ਉਹਦੀ ਫੀਸ ਜਿਹੜੀ 3500-4000 ਰੁਪਈਆ, 8-10,000 ਰੁਪਈਆ ਇਹ ਬਣ ਜਾਂਦਾ। ਉਸ ਤੋਂ ਬਾਅਦ ਇਹਨਾਂ ਪ੍ਰਾਈਵੇਟ ਸਕੂਲਾਂ ਦੀ ਲੁੱਟ ਖੋਹ ਵੀ ਆ ਰਹੇ, ਮੀਨਾ ਵੀ ਆ ਰਹੇ, ਚੋਰੀ ਵੀ ਆ ਰਹੇ, ਡਾਕਾ ਵੀ ਆ ਰਹੇ, ਫਨ ਫੇਰ ਪਤਾ ਨਹੀਂ ਕਿਹੜੇ ਹਫਤੇ ਦੇ ਵਿੱਚ 5-7 ਈਵੈਂਟ ਹੀ ਕਰਾ ਦਿੰਦੇ ਨੇ। ਉਹ ਵੀ ਮਾਂ ਪਿਓ ਨੂੰ ਵੱਖਰੇ ਫੜਦੂ ਪਿਆ ਹੁੰਦਾ, 1000 ਲਿਓ 500 ਲਿਓ। ਫਿਰ ਇਹਨਾਂ ਨੇ ਕਾਪੀਆਂ ਕਿਤਾਬਾਂ ਦੇਣੀਆਂ, ਬੁੱਕ ਡਿਪੂ ਇਹਨਾਂ ਦੀ ਮਰਜ਼ੀ ਆ, ਤੁਸੀਂ ਇਹਨਾਂ ਕੋਲ ਹੀ ਲੈਣੀਆਂ ਨੇ, ਬਾਹਰੋਂ ਤੁਸੀਂ ਕਿਤੋਂ ਲੈ ਨਹੀਂ ਸਕਦੇ ਕਿਉਂਕਿ ਇਹਨਾਂ ਕਮਿਸ਼ਨ ਲੈਣਾ ਹੁੰਦਾ। ਵਰਦੀ ਤੁਸੀਂ ਲੈਣੀ ਹੈ ਤਾਂ ਉਹ ਵੀ ਇਹਨਾਂ ਦੀ ਮਰਜ਼ੀ, ਦੁਕਾਨ ਤੇ ਜਾ ਕੇ ਤੁਹਾਨੂੰ ਲੱਭਣੀ, ਕਿਤੋਂ ਹੋਰੋਂ ਲੱਭਣੀ ਨਹੀਂ ਕਿਉਂਕਿ ਇਹਨਾਂ ਵਿੱਚੋਂ ਕਮਿਸ਼ਨ ਲੈਣਾ ਹੁੰਦਾ। ਸਹੀ ਤਰ੍ਹਾਂ ਜਿਵੇਂ ਡਾਕਟਰ ਆਪਾਂ ਨੂੰ ਲੁੱਟਦੇ ਨੇ ਨਾ, ਇਵੇਂ ਪ੍ਰਾਈਵੇਟ ਸਕੂਲਾਂ ਵਾਲੇ ਪੁੱਠੀ ਛੁਰੀ ਵਾਂਗੂ ਲੁੱਟਦੇ ਨੇ। ਹੁਣ ਤੁਸੀਂ ਗੱਲ ਕਰੋਗੇ ਕਿ ਪ੍ਰਾਈਵੇਟ ਸਕੂਲ ਜਿਹੜੇ ਵਧੀਆ ਨੇ, ਸਰਕਾਰੀ ਸਕੂਲ ਤੇ ਪੜ੍ਹਾਈ ਚੰਗੀ ਕੋਈ ਨਹੀਂ। ਉਹ ਪ੍ਰਾਈਵੇਟ ਸਕੂਲ ਉਹ ਵਧੀਆ ਹੋਣਗੇ ਐਚੀਸਨ ਵਗੈਰਾ ਜਾਂ ਕੋਈ ਵੱਡਿਆਂ ਸ਼ਹਿਰਾਂ ਦੇ ਵਿੱਚ, ਜਿਹੜੇ ਛੋਟੀਆਂ ਤਹਿਸੀਲਾਂ ਨੇ ਜਿਵੇਂ ਜੜ੍ਹਾਂ ਵਾਲਾ ਜਾਂ ਨਨਕਾਣਾ ਸਾਹਿਬ, ਛੋਟੀਆਂ ਤਹਿਸੀਲਾਂ, ਉੱਥੇ ਕਿਹੜੇ ਵਧੀਆ ਸਕੂਲ ਨੇ। ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜੀ ਤੁਹਾਡੀ ਮਾਂ ਬੋਲੀ ਉਹ ਤਾਂ ਕੀ ਬੋਲਣੀ ਉਰਦੂ ਵੀ ਜਿਹੜੀ ਸਾਡੀ ਸਟੇਟ ਦੀ ਜ਼ੁਬਾਨ ਹੈ ਉਹ ਵੀ ਜਿਹੜੀ ਉੱਥੇ ਨਹੀਂ ਬੋਲੀ ਜਾਂਦੀ। ਸਿਰਫ ਇੰਗਲਿਸ਼ ਬੋਲੋ ਤੇ ਇੰਗਲਿਸ਼ ਉਹਨਾਂ ਨੂੰ ਆਪ ਚੱਜ ਨਾਲ ਨਹੀਂ ਆਉਂਦੀ ਹੁੰਦੀ। ਇੰਗਲਿਸ਼ ਨੂੰ ਉਹਨੇ ਹਵਾ ਬਣਾ ਕੇ ਸਿਰ ਤੇ ਸਵਾਰ ਕਰ ਲਿਆ ਕਿ ਪਤਾ ਨਹੀਂ ਕੀ ਚੀਜ਼ ਹੈ। ਇੰਗਲਿਸ਼ ਬੇਸਿਕ ਗੱਲ ਹੈ, ਸਿੱਧੀ ਜੀ ਗੱਲ ਹੈ ਕਿ ਉਹਦੇ ਨਾਲ ਉਹ ਇੱਕ ਜ਼ਬਾਨ ਹੈ, ਉਹਦੇ ਨਾਲ ਰੋਜ਼ਗਾਰ ਜੁੜਿਆ ਹੋਇਆ, ਹਰ ਬੰਦੇ ਨਾਲ ਢਿੱਡ ਲੱਗਿਆ, ਉਹ ਬੰਦਾ ਸਿੱਖੇ ਆਪਣੇ ਕੰਮ ਵਾਸਤੇ, ਆਪਣੇ ਮਤਲਬ ਵਾਸਤੇ। ਇਹਨਾਂ ਨੇ ਉਹਨੂੰ ਸਵਾਰ ਸਿਰ ਤੇ ਕਰਵਾ ਛੱਡਿਆ। ਮੈਂ ਤੁਹਾਨੂੰ ਗੱਲ ਸੁਣਾਉਣਾ ਕਿ ਪ੍ਰਾਈਵੇਟ ਸਕੂਲ ਦੇ ਵਿੱਚ ਮੈਂ ਆਪਣੇ ਭਾਂਜੇ ਨੂੰ ਦਾਖਲ ਕਰਾਉਣ ਗਿਆ, ਟੀਚਰ ਮੇਰੇ ਨਾਲ ਉਰਦੂ ਦੇ ਵਿੱਚ ਗੱਲ ਕਰਦੀ ਰਹੀ। ਉਹ ਵੀ ਸਾਡੇ ਵੀ ਉਹ ਆਪਣੇ ਜਿਹੜੇ ਨੇ ਭਾਈ ਸਾਹਿਬ, ਉਹਨਾਂ ਨੂੰ ਬੜੀ ਨਿਯਮਨੀ ਬੱਚੇ ਨੂੰ ਸ਼ਹਿਰ ਕਰਾਉਣਾ ਬੜੀ ਆਰਾਮ ਰੌਲਾ ਪਿਆ। ਖੈਰ ਮੈਂ ਉਹਨੂੰ ਲੈ ਗਿਆ, ਰੋਲੇ ਤੋਂ ਚੱਲਿਆ। ਉੱਥੇ ਜਾ ਕੇ ਗੱਲਬਾਤ ਕੀਤੀ, ਟੀਚਰ ਮੇਰੇ ਨਾਲ ਮੁਸਲਸਲ ਪ੍ਰਿੰਸੀਪਲ ਉਰਦੂ ਬੋਲੀ ਜਾਵੇ, ਮੈਂ ਪੰਜਾਬੀ ਬੋਲੀ ਜਾਵਾਂ। ਮੈਂ ਕਹਾਂ ਜੀ ਬੱਚਿਆਂ ਨੂੰ ਦਾਖਲ ਕਰਾਉਣਾ, ਮੈਂ ਉਹਦੇ ਨਾਲ ਸੂਈ ਫਸਾ ਲਈ ਜਿਵੇਂ ਮੇਰੀ ਆਦਤ ਹੈ। ਮੈਂ ਕਿਹਾ ਜੀ ਤੁਸੀਂ ਇੱਥੇ ਬੱਚਿਆਂ ਨੂੰ ਕਿਉਂ ਨਹੀਂ ਪੜ੍ਹਾਉਂਦੇ ਪੰਜਾਬੀ? ਤੁਹਾਡਾ ਤਾਂ ਪ੍ਰਾਈਵੇਟ ਸਕੂਲ ਹੈ, ਤੁਹਾਡਾ ਆਪਣਾ, ਤੁਸੀਂ ਆਪਣੇ ਮਰਜ਼ੀ ਨਾਲ ਸਿਲੇਬਸ ਪੜ੍ਹਾ ਸਕਦੇ ਹੋ, ਸਾਰਾ ਕੁਛ ਹੈ, ਇੱਕ ਬੁੱਕ ਐਡ ਕਰ ਲਓ। ਆਖੇ ਸਾਨੂੰ ਆਪ ਚੱਜ ਨਾਲ ਪੰਜਾਬੀ ਨਹੀਂ ਬੋਲਣੀ ਆਉਂਦੀ, ਪੜ੍ਹਨੀ ਆਉਂਦੀ, ਅਸੀਂ ਕੀ ਪੜ੍ਹਾਵਾਂਗੇ? ਮੈਂ ਕਿਹਾ ਟੀਚਰ ਤੁਹਾਨੂੰ ਮੈਂ ਦੇ ਦੇਣਾ, ਮੈਂ ਪੜ੍ਹਾ ਦੇਣਾ ਪੰਜਾਬੀ, ਠੀਕ ਹੈ। ਇਹ ਕਿਤਾਬਾਂ ਹੈ ਨਹੀਂ, ਮੈਂ ਕਿਹਾ ਕਿਤਾਬਾਂ ਹੀ ਮੈਂ ਦੇ ਦੇਣਾ। ਅਖੇ ਨਹੀਂ, ਇਹ ਮੁਮਕਿਨ ਨਹੀਂ ਹੈ, ਪੋਸੀਬਲ ਨਹੀਂ ਹੈ, ਔਖਾ ਜਿਹਾ। ਗੱਲ ਇਹ ਕਿ ਮੈਂ ਪੁੱਛਿਆ ਤੁਸੀਂ ਕੌਣ ਹੁੰਦੇ ਹੋ? ਕਹਿੰਦੇ ਅਸੀਂ ਜੱਟ। ਉਹ ਖਾ ਲਓ ਜੱਟਾਂ ਦੀ ਕੁੜੀ ਹੋ ਕੇ ਸਿੱਧੀ ਮੁਕਰੀ ਜਾਂਦੀ ਕਿ ਮੈਨੂੰ ਮੇਰੀ ਮਾਂ ਬੋਲੀ ਨਹੀਂ ਆਉਂਦੀ, ਨਾ ਪੜ੍ਹਨੀ ਤੇ ਨਾ ਹੀ ਚੱਜ ਨਾਲ ਬੋਲਣੀ, ਅਸੀਂ ਨਿਆਣਿਆਂ ਨੂੰ ਕੀ ਪੜ੍ਹਾਉਣਾ? ਇੱਕ ਤਾਂ ਵੀ ਉਹਨਾਂ ਕੋਲ ਉੱਥੇ ਕੋਲ ਇੰਗਲਿਸ਼ ਬੋਲੋ, ਇੰਗਲਿਸ਼ ਵੀ ਚੱਜ ਦੀ ਜਿਹੜੀ ਪ੍ਰਾਈਵੇਟ ਸਕੂਲਾਂ ਦੇ ਵਿੱਚ, ਜਿਹੜੇ ਛੋਟੀਆਂ ਤਹਿਸੀਲਾਂ 'ਚ ਕੋਈ ਨਹੀਂ ਯਾਰ। ਸਰਕਾਰੀ ਸਕੂਲਾਂ ਦੇ ਵਿੱਚ ਇੱਕ ਇਹ ਵੀ ਫਾਇਦਾ ਹੁੰਦਾ ਕਿ ਤੁਸੀਂ ਪਿੰਡਾਂ ਦੇ ਹੁੰਦੇ ਹੋ, ਟੀਚਰ ਵੀ ਪਿੰਡਾਂ ਦੇ ਹੁੰਦੇ ਨੇ, ਬੱਚੇ ਵੀ ਪੰਜਾਬੀ ਮਾੜੀ ਚੰਗੀ ਚੱਲਦੀ ਰਹਿੰਦੀ, ਨਾਲ ਜਾਂ ਉਰਦੂ ਚੱਲਦੀ ਰਹਿੰਦੀ ਹੈ। ਤੁਹਾਡੀਆਂ ਦੋਵੇਂ ਜ਼ਬਾਨਾਂ, ਇੱਕ ਨਾਲ ਤੁਹਾਡੇ ਰੂਟਸ ਜੁੜੇ ਹੋਏ ਨੇ, ਉਹ ਤੁਹਾਡੀ ਮਾਂ ਬੋਲੀ, ਇੱਕ ਤੁਹਾਡੀ ਸਟੇਟ ਦੀ ਜ਼ਬਾਨ ਜੋ ਤੁਹਾਡਾ ਰਾਬਤਾ ਕਰਾਉਂਦੀ ਬਾਹਰ ਦੇ ਸੂਬਿਆਂ ਦੇ ਨਾਲ, ਉਹ ਵੀ ਰਹਿ ਜਾਂਦੀ ਹੈ, ਇਹ ਵੀ ਰਹਿ ਜਾਂਦੀ ਹੈ। ਨਾਲ ਚਲੋ ਇੰਗਲਿਸ਼ ਵਾਲਾ ਸੋਚ ਵੀ ਲੱਗ ਜਾਂਦਾ। ਸਰਕਾਰੀ ਸਕੂਲਾਂ ਦੇ ਵਿੱਚ ਐਮਫਿਲ ਫਿਜ਼ਿਕਸ, ਐਮਫਿਲ ਕੈਮਿਸਟਰੀ, ਠੀਕ ਹੈ, PhD ਔਰ ਬੈਚਲਰ ਦੀ ਡਿਗਰੀ ਵਾਲੇ ਟੀਚਰ ਬੈਠੇ ਹੋਏ ਨੇ। ਉਹਨਾਂ ਦੇ ਕੋਲ ਅਸੀਂ ਪੜ੍ਹਨ ਨਹੀਂ ਜਾਂਦੇ, ਉਹਨਾਂ ਦਾ ਸਾਨੂੰ ਇਤਮਾਦ ਨਹੀਂ ਹੈਗਾ। ਜਿਹੜੇ ਆਪਣੇ ਟੈਲੈਂਟ ਬੇਸ ਤੇ ਇਸ ਨੌਕਰੀ ਤੇ ਆ ਕੇ ਲੱਗੇ ਹੋਏ ਨੇ, ਉਹਨਾਂ ਕੋਲ ਅਸੀਂ ਪੜ੍ਹਨ ਨਹੀਂ ਜਾਂਦੇ। ਪ੍ਰਾਈਵੇਟ ਸਕੂਲਾਂ ਦੇ ਵਿੱਚ ਅਸੀਂ ਬੱਚੇ ਦਾਖਲ ਕਰਾਏ ਹੋਏ ਨੇ ਜਿੱਥੇ FA BA ਵੱਧ ਤੋਂ ਵੱਧ MA ਟੀਚਰ ਨੇ ਕੀਤਾ ਹੁੰਦਾ, 12-15 ਹਜ਼ਾਰ ਤਨਖਾਹ ਤੇ ਉਹ ਲੱਗਾ ਹੁੰਦਾ। ਉਹਨਾਂ ਨੇ ਕੀ ਮੁਸਤਕਬਲ ਇੱਕ ਬੱਚੇ ਨੂੰ ਦੇਣਾ? ਇਸ ਤੋਂ ਬਾਕੀ ਜੀ ਚਲੋ ਬਹੁਤ ਮਾਰੀ ਕਰਕੇ ਅਸੀਂ ਪ੍ਰਾਈਵੇਟ ਸਕੂਲਾਂ ਦੇ ਨਿਆਣੇ ਪੜ੍ਹਾ ਵੀ ਲੈਂਦੇ ਹਾਂ। ਅੱਗੇ ਮੁਸਤਕਬਲ ਕਿਹੜਾ ਇਸ ਮੁਲਕ ਦੇ ਵਿੱਚ? ਮੈਨੂੰ ਦੱਸੋ। ਮੁਸਤਕਬਲ ਤਾਂ ਇਹ ਵੀ ਨੌਕਰੀ ਜੇ ਕੋਈ ਆਉਂਦੀ ਆ, ਜੇ ਕਿ ਇੱਕ ਜ਼ਿਲ੍ਹੇ ਦੀ ਆਬਾਦੀ ਜਿਹੜੀ ਆ ਉਹ 10 ਲੱਖ ਹੈ, ਉਹਦੇ ਵਿੱਚ 150 ਦੀ ਭਰਤੀ ਆਉਂਦੀ ਆ, 150 ਦੇ ਵਿੱਚੋਂ 2 ਲੱਖ ਦਰਖਾਸਤਾਂ ਜਮ੍ਹਾਂ ਹੋ ਜਾਂਦੀਆਂ ਨੇ ਤੇ 150 ਦਾ 100 ਜਿਹੜਾ ਕੋਟਾ ਹੁੰਦਾ ਮਿਨਿਸਟਰਾਂ ਦਾ, MP MN ਦਾ, ਬਾਕੀ ਕੋਈ ਅਫਸਰ ਲੈ ਜਾਂਦੇ ਨੇ ਜਾਂ ਕੋਈ 2-4 ਲੱਖ 5 ਲੱਖ 10 ਲੱਖ ਦੇ ਕੇ ਪਹਿਲਾਂ ਸੀਟਾਂ ਵਿਕੀਆਂ ਹੁੰਦੀਆਂ ਨੇ, ਬੰਦੇ ਭਰਤੀ ਹੋ ਜਾਂਦੇ ਨੇ। ਕਾਹਦਾ ਮੁਸਤਕਬਲ? ਆ ਕੇ ਤੁਸੀਂ ਡਿਗਰੀ ਕਰਕੇ ਬਾਹਰ ਹੀ ਜਾਣਾ, ਫਾਇਦਾ ਤਾਂ ਕੋਈ ਨਹੀਂ ਇਸ ਗੱਲ ਦਾ। ਗੱਲ ਇਹ ਵੇ ਕਿ ਤੁਸੀਂ ਉਹਨਾਂ ਕੋਲ ਪੁੱਠੀ ਛੁਰੀ ਨਾਲ ਖੱਲ ਲਵਾ ਰਹੇ ਹੋ। ਗੌਰਮੈਂਟ ਨੇ ਤੁਹਾਡੇ ਵਾਸਤੇ ਵਧੀਆ ਸਕੂਲ ਬਣਾਏ ਨੇ, ਵੱਡੀਆਂ ਬਿਲਡਿੰਗਾਂ ਨੇ, ਵਸੀਹ ਗਰਾਊਂਡ ਨੇ, ਖੇਲੋ ਜੋ ਮਰਜ਼ੀ ਕਰੋ, ਫ੍ਰੀ ਪੜ੍ਹਾਈ ਹੈ ਉੱਥੇ, ਕਿਤਾਬਾਂ ਫ੍ਰੀ ਨੇ, ਫੀਸ ਕੋਈ ਨਹੀਂ, ਉਹ ਵੀ ਥੋੜੀ ਬੱਚਤ ਹੁੰਦੀ ਹੈ। ਬੱਚੇ ਨੇ ਪੜ੍ਹਨਾ ਹੁੰਦਾ ਮਾਂ ਪਿਓ ਦੀ ਤਵੱਜੋ ਨਾਲ। ਬੱਚਾ ਕਦੀ ਵੀ ਟੀਚਰਾਂ ਦੇ ਲਟਰਮ ਪਟਰਮ ਕੁਝ ਨਹੀਂ ਹੁੰਦਾ। ਤੁਸੀਂ ਜਦੋਂ ਤੱਕ ਬੱਚੇ ਦੇ ਘਰੋਂ ਤਵੱਜੋ ਨਹੀਂ ਦਿਓਗੇ, ਬੱਚਾ ਨਹੀਂ ਪੜ੍ਹਦਾ।
ਘਰੋਂ ਤੁਸੀਂ ਡੰਡਾ ਤਗੜਾ ਰੱਖੋਗੇ, ਸਕੂਲੋਂ ਪੜ੍ਹ ਕੇ ਆਵੇਗਾ, ਉਹਦੇ ਕੋਲ ਆ ਕੇ ਸਕੂਲ ਦਾ ਕੰਮ ਘਰੇ ਡਾਂਗ ਨਾ ਕਰਾਓਗੇ ਤੇ ਉਹ ਕਰੇਗਾ। ਜੇ ਤੁਸੀਂ ਜਿੱਥੇ ਮਰਜ਼ੀ ਬੱਚੇ ਨੂੰ ਪੜ੍ਹਾ ਲਓ, ਉਹ ਕੋਈ ਨਹੀਂ ਕੁਝ ਬਣਨ ਲੱਗਾ। ਸਾਡੇ ਪਿਓ ਦਾਦੇ ਪੜ੍ਹੇ ਨੇ, ਚਾਚੇ ਪੜ੍ਹੇ ਨੇ, ਜਾਂ ਹੋਰ ਜਿਹੜੀ ਨਸਲਾਂ ਪਹਿਲਾਂ ਪੜ੍ਹੀਆਂ ਨੇ, ਕਦੋਂ ਪ੍ਰਾਈਵੇਟ ਸਕੂਲ ਹੁੰਦੇ ਸੀ। ਇਹਨਾਂ ਸਰਕਾਰੀ ਸਕੂਲਾਂ ਦੇ ਵਿੱਚੋਂ ਪੜ੍ਹ ਕੇ ਬੰਦੇ ਜਿਹੜੇ ਨੇ ਉਹ SSP DSP ਤੇ ਵੱਡੀਆਂ ਵੱਡੀਆਂ ਪੋਸਟਾਂ ਤੇ ਜਿਹੜੇ ਡਾਕਟਰ ਬਣੇ ਨੇ, ਇੰਜੀਨੀਅਰ ਬਣੇ ਨੇ, ਇੱਥੋਂ ਸਰਕਾਰੀ ਸਕੂਲਾਂ ਦੇ ਵਿੱਚੋਂ ਪੜ੍ਹ ਕੇ ਗਏ ਨੇ। ਦੀਵੇ ਦੀਆਂ ਲਾਈਟਾਂ ਤੇ ਲਾਲਟਨਾਂ ਦੇ ਬੰਦੇ ਪੜ੍ਹਦੇ ਰਹੇ ਨੇ। ਤੇ ਹੁਣ ਸਾਨੂੰ ਵੇਖੋ ਵਿਖਾਈ ਵੀ ਦੂਜੇ ਦਾ ਮੂੰਹ ਲਾਲ ਹੈ, ਮੈਂ ਵੀ ਚਪੇੜਾ ਮਾਰ ਕੇ ਲਾਲ ਕਰ ਲਵਾਂ ਪ੍ਰਾਈਵੇਟ ਸਕੂਲ ਪ੍ਰਾਈਵੇਟ। ਤੇ ਪ੍ਰਾਈਵੇਟ ਸਕੂਲਾਂ ਨੇ ਐਡਾ ਛੁਰਾ ਰੱਖਿਆ, ਗੁੱਸੇ ਦਾ ਗਰਕਾਉਂਦੇ ਨੇ ਵੱਖੀ ਦੇ ਵਿੱਚ, ਉੱਥੋਂ ਚਾਂ ਕਰਦੇ ਤੁਸੀਂ ਪਿੰਡ ਆ ਜਾਂਦੇ ਹੋ। ਸੋ ਮਿਹਰਬਾਨੀ ਹੈ, ਇਹ ਗੌਰਮੈਂਟ ਨੇ ਅਦਾਰੇ ਬਣਾਏ ਨੇ, ਕਾਹਦੇ ਵਾਸਤੇ ਬਣਾਏ ਨੇ? ਸਾਡੇ ਵਾਸਤੇ ਬਣਾਏ ਨੇ, ਠੀਕ ਹੈ, ਸਾਡੇ ਟੈਕਸ ਤੇ ਬਣੇ ਹੋਏ ਨੇ। ਟੀਚਰ ਵੀ ਵਧੀਆ ਨੇ, ਕੁਆਲੀਫਿਕੇਸ਼ਨ ਵੀ ਉਹਨਾਂ ਦੀ ਵਧੀਆ, ਤੇ ਪਰ ਤੁਸੀਂ ਉੱਥੇ FA BA ਫੇਲ ਟੀਚਰਾਂ ਕੋਲ ਟੁਰ ਜਾਂਦੇ ਹੋ, ਉੱਥੇ ਨਿਆਣੇ ਪੜਾਉਣੇ ਕੰਮ ਠੀਕ ਨਹੀਂ। ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਓ, ਔਰ ਸਰਕਾਰੀ ਸਕੂਲਾਂ ਨੇ ਗੇੜਾ ਰੱਖੋ ਟੀਚਰ ਕਿਵੇਂ ਪੜਾਉਂਦੇ ਨੇ। ਜੇ ਨਹੀਂ ਸਹੀ ਪੜਾਉਂਦਾ, ਉਹਨਾਂ ਦੀ ਕੰਪਲੇਨ ਕਰੋ, ਠੀਕ ਹੈ ਨਾ ਜੀ। ਜਿਉਂਦੇ ਵਾਸਤੇ।